ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੇ ਸੱਚ ਵਿੱਚ। ਹਾਂਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਗੁਰਪ੍ਰੀਤ ਮੱਲੀ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਿਕਾਸ ਸ਼ਰਮਾ ਨਾਂ ਦੇ ਕਿਸੇ ਵਿਅਕਤੀ ਨੇ ਪੰਜਾਬ ਸਪੈਕਟਰਮ ਨੂੰ ਧਮਕੀ ਦਿੱਤੀ ਹੈ, ਇਸ ਤੇ ਤੁਸੀਂ ਜ਼ਰੂਰ ਕਮੈਂਟ ਕਰੋ। ਜੀ ਡਾਕਟਰ ਸਾਹਿਬ। ਦੇਖੋ, ਮੈਂ ਇਸ ਈਮੇਲ ਨੂੰ ਦੇਖਣ ਤੋਂ ਬਾਅਦ ਗੁਰਪ੍ਰੀਤ ਮੱਲੀ ਜੀ ਦੀ ਮੈਂ ਪੰਜਾਬ ਸਪੈਕਟਰਮ ਵਾਲਿਆਂ ਨਾਲ ਰਾਬਤਾ ਕਾਇਮ ਕੀਤਾ ਸੀ ਜੀ। ਸੋ ਉਹਨਾਂ ਨੇ ਮੈਨੂੰ ਫਾਰਵਰਡ ਕੀਤਾ। ਸੋ ਕਿਸੇ ਸਿਰਫਿਰੇ ਨੇ ਜਿਹੜਾ ਉਹ ਭੱਦੀ ਸ਼ਬਦਾਵਲੀ ਇਸਤੇਮਾਲ ਕੀਤੀ ਹੋਈ ਸੀ ਜੀ। ਸੋ ਮੈਂ ਸਮਝਦਾ ਵੀ ਇਸ ਕਿਸਮ ਦੀ ਸ਼ਰਾਰਤ ਜਿਹੜੀ ਫੇਸਬੁੱਕ ਹੋਏ, ਈਮੇਲਸ ਹੋਣ ਜਾਂ ਈਵਨ ਲਾਈਵ ਕਾਲਸ ਵੀ ਜਦੋਂ ਹੁੰਦੀਆਂ ਨੇ ਜੀ ਜੀ ਸ਼ਰਾਰਤੀ ਅਨਸਰ ਹੁੰਦਾ ਜੀ। ਅਸੀਂ ਹਮੇਸ਼ਾ ਵੈਲਕਮ ਕਰਦੇ ਹਾਂ ਔਰ ਅਸੀਂ ਹਮੇਸ਼ਾ ਆਪਣੀਆਂ ਈਮੇਲਸ ਜਾਂ ਮੈਸੇਜਸ ਉਹਨਾਂ ਨੂੰ ਥਾਂ ਦਿੰਦੇ ਹਾਂ ਜਿਹੜੇ ਸਾਡੇ ਨਾਲ ਸਹਿਮਤ ਨਹੀਂ ਹੁੰਦੇ ਜੀ। ਸੋ ਅਸੀਂ ਸਮਝਦੇ ਹਾਂ ਵੀ ਪੰਜਾਬ ਸਪੈਕਟਰਮ ਵੀ ਇੱਕ ਪੱਤਰਕਾਰੀ ਦੇ ਫੀਲਡ ਦੇ ਵਿੱਚ ਨਿਰਪੱਖ ਤੌਰ ਦੇ ਉੱਤੇ ਪੰਥਕ ਨੁਕਤਾ ਨਿਗਾਹ, ਆਫ ਕੋਰਸ ਸਾਡਾ ਮਕਸਦ ਜਿਹੜਾ ਪੰਥਕ ਨੁਕਤਾ ਨਿਗਾਹ ਹੈ ਜੀ, ਪਰ ਉਹ ਇਨਕਰੇਜ ਕਰਦੇ ਨੇ। ਉਹ ਬੇਸ਼ੱਕ ਕਿਸੇ ਦੀ ਵੀ ਖਬਰ ਉਹਨਾਂ ਨੇ ਤਾਂ ਇੱਕ ਪੂਰਾ ਕਾਲਮ ਬਣਾਇਆ ਹੈ ਕਿ ਅਪਲੋਡ ਬਾਈ ਯੂਜ਼ਰਸ ਔਰ ਵਿਊਅਰਸ, ਕਿ ਵੀ ਖੁਦ ਵੀ ਕੋਈ ਅਪਲੋਡ ਕਰ ਸਕਦਾ। ਸੋ ਜਦੋਂ ਕਿਸੇ ਕੋਲ ਦਲੀਲ ਮੁੱਕ ਜਾਂਦੀ ਹੈ, ਉਹਨਾਂ ਦੀਆਂ ਗੱਲਾਂ ਦੇ ਵਿੱਚ ਵੇਟ ਨਹੀਂ ਹੁੰਦਾ ਕਿ ਵੀ ਉਹ ਕਨਵਿੰਸ ਕਰ ਸਕਣ, ਉਹ ਫਿਰ ਭੱਦੀ ਕੌੜੀ ਜਾਂ ਗਾਲੀ ਗਲੋਚ ਵਾਲੀ ਜ਼ੁਬਾਨ ਦੇ ਉੱਤੇ ਉਤਰਦੇ ਨੇ। ਸੋ ਅਸੀਂ ਗੁਰਪ੍ਰੀਤ ਮੱਲੀ ਜੀ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਨੋਟਿਸ 'ਚ ਇਹ ਗੱਲ ਲਿਆਂਦੀ, ਪਰ ਮੇਰਾ ਖਿਆਲ ਹੈ ਵੀ ਇਹਨਾਂ ਨੂੰ ਕੋਈ ਬਹੁਤਾ ਧਿਆਨ ਦੇਣ ਦੀ ਜਾਂ ਇਹਨਾਂ 'ਤੇ ਵਕਤ ਜ਼ਾਇਆ ਕਰਨ ਦੀ ਲੋੜ ਨਹੀਂ ਹੈ। ਜੀ ਬਿਲਕੁਲ ਡਾਕਟਰ ਸਾਹਿਬ। ਸਾਡੀ ਅਗਲੀ ਈਮੇਲ ਜਸਪ੍ਰੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕਾਫੀ ਸਮੇਂ ਤੋਂ ਇੱਕ ਮੁੱਦੇ ਤੇ ਸੋਚ ਕਰ ਰਿਹਾ ਹਾਂ। ਮੈਨੂੰ ਇੰਤਜ਼ਾਰ ਸੀ ਕਿ ਸ਼ਾਇਦ ਕੋਈ ਇਸ ਬਾਰੇ ਵਿਚਾਰ ਕਰੇਗਾ, ਪਰ ਹਾਲੇ ਤੱਕ ਕੋਈ ਡਿਸਕਸ਼ਨ ਸੁਣਨ ਨੂੰ ਨਹੀਂ ਮਿਲੀ। ਡਾਕਟਰ ਸਾਹਿਬ, ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸਿੱਖਾਂ ਨੇ ਆਪਣੇ ਬੜੇ ਗੁਰਦੁਆਰਾ ਸਾਹਿਬ ਦੁਨੀਆ ਦੇ ਹਰ ਕੋਨੇ ਉੱਤੇ ਸਥਾਪਿਤ ਕਰ ਦਿੱਤੇ ਹਨ। ਜਿੱਥੇ ਇੱਕ ਦੀ ਜ਼ਰੂਰਤ ਸੀ ਉੱਥੇ 4 ਬਣਾ ਦਿੱਤੇ, ਪਰ ਉਹਨਾਂ ਨੂੰ ਆਪਣੇ ਬੱਚਿਆਂ ਵਾਸਤੇ ਇੱਕ ਖਾਲਸਾ ਸਕੂਲ ਅਤੇ ਯੂਨੀਵਰਸਿਟੀ ਬਣਾਉਣ ਦਾ ਖਿਆਲ ਕਦੇ ਵੀ ਨਹੀਂ ਆਇਆ। ਇੱਕ ਬੱਚੇ ਦਾ ਬਾਪ ਹੋਣ ਦੇ ਨਾਤੇ ਮੈਂ ਸੋਚਦਾ ਹਾਂ ਕਿ ਕਿਉਂ ਨਾ ਸਾਡੇ ਬੱਚੇ ਉਸ ਮਾਹੌਲ ਵਿੱਚ ਪੜ੍ਹਦੇ ਜਿੱਥੇ ਉਹਨਾਂ ਦੀ ਸਟੱਡੀ ਤਾਂ ਬਾਕੀ ਸਕੂਲਾਂ ਦੇ ਸਟੈਂਡਰਡ ਦੀ ਹੋਵੇ, ਪਰ ਉਸ ਦੇ ਨਾਲ ਮਾਹੌਲ ਇਸ ਤਰ੍ਹਾਂ ਦਾ ਹੋਵੇ ਕਿ ਉਹ ਆਪਣੀ ਪੜ੍ਹਾਈ ਦੌਰਾਨ ਸਿੱਖ ਇਤਿਹਾਸ ਅਤੇ ਆਪਣੇ ਕਲਚਰ ਵਿੱਚ ਰੰਗੇ ਜਾਣ। ਡਾਕਟਰ ਸਾਹਿਬ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੀ ਇੱਕ ਜਨਰੇਸ਼ਨ ਜਿਹੜੀ ਕਿ 1990 ਦੀ ਜੰਮਪਲ ਹੈ, ਪੂਰੀ ਤਰ੍ਹਾਂ ਬਲੈਕ ਆਊਟ ਹੋ ਗਈ ਹੈ। ਇਸ ਸਮੇਂ ਦੌਰਾਨ ਪੰਜਾਬ ਨੇ ਸਿਰਫ ਗਿੱਪੀ ਗਰੇਵਾਲ ਤੇ ਹਨੀ ਸਿੰਘ ਹੀ ਪੈਦਾ ਕੀਤੇ ਹਨ। ਅਸੀਂ ਜੇ ਕਦੀ ਇਹਨਾਂ ਸਾਹਮਣੇ ਜਦੋਂ ਆਪਣੇ ਧਰਮ ਜਾਂ ਖਾਲਸਾ ਦੀ ਗੱਲ ਕਰਦੀਏ ਤਾਂ ਇਹਨਾਂ ਨੂੰ ਲੱਗਦਾ ਹੈ ਕਿ ਇਹ ਬੋਲ ਕੀ ਰਿਹਾ ਹੈ, ਕਿਤੇ ਬੰਦਾ ਪਾਗਲ ਤਾਂ ਨਹੀਂ ਹੈ। ਇਹ ਜਨਰੇਸ਼ਨ ਹੋਈ ਨਾ ਹੋਈ ਇੱਕ ਬਰਾਬਰ ਹੀ ਹੈ। ਜੇ ਅਸੀਂ ਆਪਣੀ ਅਗਲੀ ਜਨਰੇਸ਼ਨ ਨੂੰ ਉਸ ਕਾਬਲ ਬਣਾਉਣਾ ਹੈ ਅਤੇ ਉਹਨਾਂ ਦੀਆਂ ਅੱਖਾਂ ਖੋਲ੍ਹਣੀਆਂ ਹਨ ਤਾਂ ਸਿੱਖ ਯੂਨੀਵਰਸਿਟੀਆਂ ਬਣਾਉਣੀਆਂ ਸਮੇਂ ਦੀ ਅਤ ਡਾਢੀ ਲੋੜ ਹੈ। ਇੱਥੇ ਇਸਲਾਮਿਕ ਯੂਨੀਵਰਸਿਟੀਆਂ ਵੀ ਹਨ, ਫਿਰ ਸਾਡੀਆਂ ਕਿਉਂ ਨਹੀਂ? ਮੈਂ ਕੱਲ੍ਹ ਹੀ ਫੇਸਬੁੱਕ ਤੇ ਇੱਕ ਨਿਊਜ਼ ਦੇਖੀ। ਆਸਟ੍ਰੇਲੀਆ ਸਰਕਾਰ ਨੇ ਸਿੱਖ ਐਸੋਸੀਏਸ਼ਨ ਨੂੰ $75,000 ਦੀ ਗ੍ਰਾਂਟ ਦਿੱਤੀ ਹੈ ਮਲਟੀਪਰਪਜ਼ ਸਿੱਖ ਹੈਰੀਟੇਜ ਬਿਲਡਿੰਗ ਬਣਾਉਣ ਲਈ। ਪਤਾ ਨਹੀਂ ਇਹ ਕੀ ਬਣਾਉਣਗੇ। ਡਾਕਟਰ ਸਾਹਿਬ, ਪਲੀਜ਼ ਇਸ ਦਾ ਕੋਈ ਹੱਲ ਕੱਢੋ। ਜੇ ਆਪਣੀ ਅਗਲੀ ਜਨਰੇਸ਼ਨ ਨੂੰ ਸਿੱਖੀ ਮਾਰਗ 'ਤੇ ਚੱਲਦੇ ਦੇਖਣਾ ਚਾਹੁੰਦੇ ਹੋ, ਇਹ ਜਲਦੀ ਕਰਨਾ ਪਵੇਗਾ ਕਿਉਂਕਿ ਬੱਚੇ ਵੱਡੇ ਹੋ ਰਹੇ ਹਨ। ਬੀਜ ਵਧੀਆ ਬੀਜਣਾ ਪਵੇਗਾ, ਰਿਜ਼ਲਟ ਫਿਰ ਮਿਲੇਗਾ, ਨਹੀਂ ਤਾਂ ਇੱਕ ਹੋਰ ਜਨਰੇਸ਼ਨ ਬਲੈਕਆਊਟ ਅਤੇ ਬ੍ਰੇਨ ਵਾਸ਼ ਵਾਲੀ ਅੱਗੇ ਆਵੇਗੀ। ਜੀ ਡਾਕਟਰ ਸਾਹਿਬ। ਵੀਰ ਜਸਪ੍ਰੀਤ ਸਿੰਘ ਜੀ ਦਾ ਬਹੁਤ ਧੰਨਵਾਦ। ਉਹਨਾਂ ਨੇ ਮੁਲਕ ਤਾਂ ਨਹੀਂ ਲਿਖਿਆ, ਪਰ ਜਿਵੇਂ ਉਹਨਾਂ ਨੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦਾ ਜ਼ਿਕਰ ਕੀਤਾ ਹੈ, ਜੀ ਜੀ, ਸੋ ਮੈਂ ਅੰਦਾਜ਼ਾ ਲਾ ਸਕਦਾ ਕਿ ਵੀ ਇਹਨਾਂ ਨੇ ਸਾਨੂੰ ਆਸਟ੍ਰੇਲੀਆ ਤੋਂ ਹੀ ਲਿਖਿਆ ਹੋਏਗਾ ਜੀ। ਬੜੇ ਅਹਿਮ ਨੁਕਤੇ 'ਤੇ ਉਹਨਾਂ ਨੇ ਸਾਡਾ ਧਿਆਨ ਦਿਵਾਇਆ ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਬਹੁਤ ਡਿਸਕਸ਼ਨਸ ਤਾਂ ਹੁਣ ਧਾਰਮਿਕ, ਰਾਜਸੀ, ਸਮਾਜਿਕ, ਆਰਥਿਕ ਸਾਰੇ ਵਿਸ਼ਿਆਂ 'ਤੇ ਲਿਖਤ ਆਉਂਦੀ ਹੈ। ਸਾਡਾ ਵੀ ਯਤਨ ਹੁੰਦਾ ਹੈ ਵੀ ਹਰ ਇੱਕ ਨੂੰ ਇਨਕਲੂਡ ਕੀਤਾ ਜਾਏ, ਹਰ ਆਸਪੈਕਟ ਨੂੰ ਜੀ। ਪਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਜਿਹੜੀ ਅੱਜ ਬਹੁਤ ਵੱਡੀ ਲੋੜ ਹੈ, ਜਦੋਂ ਅਸੀਂ 35 ਲੱਖ ਜਾਂ 40 ਲੱਖ ਸਿੱਖ ਡਾਇਸਪੋਰਾ 'ਚ ਗੱਲ ਕਰਦੇ ਹਾਂ ਕਿ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ, ਅਤੇ ਜ਼ਾਹਰ ਹੈ ਕਿ ਉਹਨਾਂ ਦੇ ਵਿੱਚ ਇੰਗਲੈਂਡ, ਕੈਨੇਡਾ, ਅਮਰੀਕਾ ਵਰਗੇ ਵੱਡੇ ਮੁਲਕ ਨੇ ਜਿੱਥੇ ਮਿਲੀਅਨ ਹੁਣ ਸਿੱਖ ਰਹਿੰਦੇ ਨੇ ਜੀ। 200+ 200 ਤੋਂ ਜ਼ਿਆਦਾ ਗੁਰਦੁਆਰੇ ਨੇ। ਇਹ ਵੀ ਉਹਨਾਂ ਨੇ ਠੀਕ ਕਿਹਾ ਵੀ ਜਿੱਥੇ ਇੱਕ ਗੁਰਦੁਆਰੇ ਦੀ ਲੋੜ ਸੀ ਉੱਥੇ ਅਸੀਂ 4 ਵੀ ਬਣਾਏ ਨੇ ਜੀ। ਬਿਲਕੁਲ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਸਾਡੀ ਆਲਮੋਸਟ ਅਮਰੀਕਾ ਦੇ ਵਿੱਚ ਵੀ 100 ਸਾਲ ਹੋ ਗਏ ਸਿੱਖਾਂ ਨੂੰ ਆਇਆ, ਕੈਨੇਡਾ 'ਚ ਉਸ ਤੋਂ ਵੀ 2-4 ਸਾਲ ਜ਼ਿਆਦਾ ਹੀ ਹੋਏ ਨੇ ਜੀ। ਸੋ 20-25 ਸਾਲ ਦੀ ਇੱਕ ਜਨਰੇਸ਼ਨ ਹੁੰਦੀ ਹੈ। 4 ਜਨਰੇਸ਼ਨਾਂ ਸਾਡੀਆਂ ਇੱਥੇ ਹੀ ਹੋ ਗਈਆਂ ਨੇ। ਉਹ ਬਾਈ ਐਵਰੀ ਇੰਚ
ਅਮਰੀਕਨ ਜਾਂ ਕੈਨੇਡੀਅਨ ਜਾਂ ਆਸਟ੍ਰੇਲੀਆ 'ਚ ਵੀ ਹੁਣ ਵੱਡੇ ਪੈਮਾਨੇ ਤੇ ਇਮੀਗ੍ਰੇਸ਼ਨ ਹੈ, ਇੰਗਲੈਂਡ ਉੱਥੋਂ ਦੇ ਸਿਟੀਜ਼ਨ ਨੇ ਜੀ। ਸੋ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਬੱਚਾ, ਅਸੀਂ ਘਰ ਵੀ ਬਹੁਤ ਸੋਹਣੇ ਬਣਾਉਂਦੇ ਹਾਂ, ਗੁਰਦੁਆਰਿਆਂ ਦਾ ਤਾਂ ਉਹਨਾਂ ਨੇ ਜ਼ਿਕਰ ਕੀਤਾ ਹੈ, ਘਰ ਵੀ ਬਹੁਤ ਸੋਹਣੇ ਨੇ, ਪਰ ਗੁਰਦੁਆਰੇ ਦੇ ਵਿੱਚ ਬੱਚਾ, ਜੇ ਅਸੀਂ ਗੁਰਦੁਆਰੇ ਲੈ ਕੇ ਵੀ ਜਾਂਦੇ ਹਾਂ, ਵੱਧ ਤੋਂ ਵੱਧ ਐਤਵਾਰ ਦਾ ਦੀਵਾਨ ਹੁੰਦਾ, ਐਵਰੇਜ ਸਿਟਿੰਗ ਟਾਈਮ ਦੀਵਾਨ ਦੇ ਵਿੱਚ 2 ਘੰਟੇ ਦਾ ਹੁੰਦਾ, 2 ਚੋਂ ਵੀ ਅੱਧਾ ਜਾਂ ਪੌਣਾ ਘੰਟਾ ਹੀ ਕੋ ਅੰਦਰ ਬੈਠਦਾ ਹੈ, ਬੱਚੇ ਤਾਂ ਸ਼ਾਇਦ ਉਹ ਵੀ ਨਹੀਂ ਬੈਠਦੇ। ਸੋ ਉਹਨਾਂ ਕੋਲ ਉਹਨਾਂ ਦਾ ਐਕਸਪੋਜ਼ਰ ਹੈ। ਘਰਾਂ 'ਚ ਸਾਡੇ ਕੋਲ ਟਾਈਮ ਨਹੀਂ, ਅਸੀਂ ਓਵਰ ਟਾਈਮ ਕਰਦੇ ਹਾਂ, ਦੋਨੋਂ ਜੀ ਕੰਮ ਕਰਦੇ ਨੇ ਬੱਚਿਆਂ ਨੂੰ ਦੇਣ ਦਾ। ਸੋ ਜ਼ਾਹਰ ਹੈ ਵੀ ਸਾਡਾ ਸਕੂਲ ਜਾਂ ਉਸ ਤੋਂ ਬਾਅਦ ਕਾਲਜ, ਯੂਨੀਵਰਸਿਟੀ, ਉਹ ਸੈਕੰਡ ਥਰਡ ਸਟੈਪ ਨੇ। ਹੁਣ ਮੈਜੋਰਿਟੀ ਜਿਹੜੇ ਪਬਲਿਕ ਸਕੂਲ ਨੇ ਇੱਥੇ ਜਾਂ ਗਵਰਨਮੈਂਟ ਸਕੂਲ ਨੇ, ਜ਼ਾਹਰ ਹੈ ਵੀ ਉਹਨਾਂ ਦੇ ਵਿੱਚ ਇੱਥੋਂ ਦਾ ਕਲਚਰ ਜਾਂ ਵੈਲਿਊ ਸਿਸਟਮ ਹੀ ਪ੍ਰਮੋਟ ਹੁੰਦਾ ਹੈ। ਸੋ ਉਹਨਾਂ ਦਾ ਇਹ ਸੁਝਾਅ ਬਹੁਤ ਕੀਮਤੀ ਹੈ ਕਿ ਹੁਣ ਸਾਡਾ ਜਿਹੜਾ ਫੋਕਸ ਹੈ ਥਾਂ ਥਾਈਂ ਆਪਣੇ ਬਿਲਟ ਜਿੱਥੇ ਲੌਜਿੰਗ ਬੋਰਡਿੰਗ ਹੋਏ ਉਹਨਾਂ ਸਕੂਲਾਂ ਤੇ ਹੋਣਾ ਚਾਹੀਦਾ। ਹਾਲਾਂਕਿ ਇਹ ਨਹੀਂ ਹੈ ਵੀ ਇਸ ਦੇ ਉੱਤੇ ਕੋਈ ਯਤਨ ਜਾਂ ਇਹ ਚੱਲ ਨਹੀਂ ਰਿਹਾ। ਖਾਲਸਾ ਸਕੂਲ ਸਰੀ ਕੈਨੇਡਾ ਦੇ ਵਿੱਚ ਪਹਿਲਾ ਸੀ ਜਿਸ ਨੂੰ ਬੜੀ ਸਫਲਤਾ ਦੇ ਨਾਲ ਉਹਨਾਂ ਨੇ ਰਨ ਕੀਤਾ ਲੌਜਿੰਗ ਬੋਰਡਿੰਗ ਦੇ ਥੱਲੇ। ਟੋਰਾਂਟੋ ਮਾਰਟਨ ਗੁਰਦੁਆਰਾ ਸਾਹਿਬ ਨੇ, ਹੁਣ ਤਾਂ ਮੈਨੂੰ ਪਤਾ ਨਹੀਂ ਉਸ ਸਕੂਲ ਦਾ ਕੀ ਸਟੇਟਸ ਹੈ, ਪਰ 5ਵੀਂ ਤੱਕ ਰੈਗੂਲਰ ਕਲਾਸਾਂ ਸੀ, ਫਿਰ 8ਵੀਂ ਤੱਕ ਆ ਗਈਆਂ, ਉਹ ਚੱਲ ਰਿਹਾ ਹੈ। ਇੰਗਲੈਂਡ ਦੇ ਵਿੱਚ ਜਿਹੜਾ ਈਵਨ ਕਾਲਜ ਲੈਵਲ ਤੱਕ ਵੀ ਹੈ, ਔਰ ਹੁਣ ਸ਼ਾਇਦ ਇੱਕ ਏਰੀਆ ਦੇ ਵਿੱਚ ਜਿਹੜੀ ਸਿਟੀ ਕੌਂਸਲ ਨੇ ਅਪਰੂਵ ਕੀਤਾ ਐਕਸਕਲੂਸਿਵ, ਜਿਹਦੇ ਵਿੱਚ 50% ਦੇ ਕਰੀਬ ਸਿੱਖ ਬੱਚੇ ਹੋਣਗੇ। ਸੋ ਜਿਹੜਾ ਵੀ ਉੱਥੋਂ ਦੇ ਕਾਨੂੰਨ ਜਾਂ ਗ੍ਰਾਂਟ ਦਾ ਉਹਨਾਂ ਨੇ ਫਾਇਦਾ ਉਠਾ ਕੇ ਗੱਲ ਨੂੰ ਅੱਗੇ ਤੋਰਿਆ। ਪਰ ਮੈਂ ਸਮਝਦਾ ਵੀ ਗੱਲ ਬਹੁਤ ਅੱਗੇ ਲਿਜਾਣ ਦੀ ਲੋੜ ਹੈ। ਜਿਵੇਂ ਈਵਨ ਸਾਡੇ ਸਟਰਗਲ ਦੇ ਨੁਕਤਾ ਨਿਗਾਹ ਤੋਂ ਵੀ, ਮੈਨੂੰ ਜਦੋਂ ਨੋਟਰਡੇਮ ਯੂਨੀਵਰਸਿਟੀ 'ਚ ਜਾਣ ਦਾ ਮੌਕਾ ਮਿਲਿਆ ਹੈ, ਉੱਥੇ ਇੰਟਰਨੈਸ਼ਨਲ ਪੀਸ ਸਟੱਡੀਜ਼ ਪ੍ਰੋਗਰਾਮ 'ਚ ਲੈਕਚਰ ਕਰਨ ਦੇ ਲਈ ਉਹਨਾਂ ਨੇ ਮੈਨੂੰ ਸੱਦਿਆ ਸੀ ਉਸ ਡਿਪਾਰਟਮੈਂਟ ਨੇ। ਤੇ ਉਹਨਾਂ ਦੀ ਹਿਸਟਰੀ ਦੇਖ ਕੇ, ਹੁਣ ਅਸੀਂ ਆਇਰਿਸ਼ ਸਟਰਗਲ ਦੀ ਗੱਲ ਤਾਂ ਕਰਦੇ ਹਾਂ ਕਿ ਜੀ IRA ਨੇ ਕਿਵੇਂ ਪਹਿਲਾਂ ਆਇਰਲੈਂਡ ਲਿਆ, ਅੱਜ ਨਾਰਦਰਨ ਜਿਹੜਾ ਆਇਰਲੈਂਡ ਹੈ ਉਹਨੂੰ ਇੰਗਲੈਂਡ ਨਾਲੋਂ ਤੋੜ ਕੇ ਆਇਰਲੈਂਡ ਨਾਲ ਮਿਲਾਉਣਾ ਚਾਹੁੰਦੇ ਨੇ। ਪਰ ਜਦੋਂ ਮੈਂ ਥੋੜ੍ਹਾ ਜਿਹਾ ਉਸ ਨੂੰ ਦੇਖਿਆ ਕਿ ਜਿਹੜੀ ਨੋਟਰਡੇਮ ਯੂਨੀਵਰਸਿਟੀ ਹੈ, ਇਹ ਇਨਫੈਕਟ ਆਇਰਿਸ਼ ਲੋਕਾਂ ਦੀ ਬੇਸਿਕ ਹੱਬ ਹੈ, ਜਿੱਥੋਂ ਕਿ ਉਹਨਾਂ ਦੀ ਇੰਟੈਲੈਕਚੁਅਲ ਬਰੀਡ ਨਿਕਲੀ, ਜਿੱਥੋਂ ਸਟਰਗਲ ਦੇ ਲਈ ਬੇਸ ਨਿਕਲਿਆ। ਆਰਥਿਕ ਮਦਦ ਤਾਂ ਅਮਰੀਕਾ ਦੇ ਆਇਰਿਸ਼ ਕਰਦੇ ਹੀ ਨੇ। ਸੋ ਨੋਟਰਡੇਮ ਐਕਸਕਲੂਸਿਵਲੀ ਆਇਰਿਸ਼ ਯੂਨੀਵਰਸਿਟੀ ਹੈ, ਔਰ ਉਹਨਾਂ ਨੇ ਵਿਦਨ ਉਹਨਾਂ ਦਾ ਯੂਨੀਵਰਸਿਟੀ ਕੰਪਲੈਕਸ ਦੇ ਵਿੱਚ ਇੱਕ ਬੈਸਿਲਿਕਾ ਵੀ ਹੈ ਜਿਹਨੂੰ ਕਿ ਪੋਪ ਨੇ ਬਲੈਸ ਕੀਤਾ ਹੋਇਆ। ਜਿਹਨੂੰ ਪੋਪ ਬਲੈਸ ਕਰੇ ਉੱਥੇ ਪ੍ਰੇਅਰ ਹੋ ਸਕਦੀ ਹੈ, ਉਹਦਾ ਸਟੇਟਸ ਜਿਹੜਾ ਉਹ ਬੜਾ ਉੱਚਾ ਬਣ ਜਾਂਦਾ, ਉਹ ਇਤਿਹਾਸਕ ਹੋ ਜਾਂਦਾ। ਸੋ ਅਸੀਂ ਸਮਝਦੇ ਹਾਂ ਵੀ ਇਸੇ ਤਰ੍ਹਾਂ ਯਹੂਦੀਆਂ ਦੇ ਕੰਟੈਕਸਟ ਦੇ ਵਿੱਚ ਅਸੀਂ ਦੇਖੀਏ ਕਿ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਜਾਲ ਵਿਛਾਇਆ ਹੋਇਆ। ਉਹਨਾਂ ਦਾ ਤਾਂ ਕੰਮ ਨਰਸਰੀਜ਼ ਤੋਂ ਸ਼ੁਰੂ ਹੋ ਜਾਂਦਾ ਹੈ। ਈਵਨ ਜਿਹੜੇ ਡੇ ਕੇਅਰ ਸੈਂਟਰ ਨੇ, ਇੱਕ ਵਾਰ ਇੱਕ ਯਹੂਦੀ ਇੰਟੈਲੈਕਚੁਅਲ ਨੂੰ ਮੈਂ ਪੁੱਛਿਆ ਵੀ ਤੁਸੀਂ ਕਿਵੇਂ ਸੇਵ ਕੀਤਾ ਹੈ ਇਸ ਸਾਰੇ ਜ਼ਮਾਨੇ 'ਚ ਵੀ, ਤੁਹਾਡਾ ਕਲਚਰ ਕਿਵੇਂ? ਉਹਨਾਂ ਨੇ ਕਿਹਾ ਜੀ ਅਸੀਂ ਇਕੱਲੇ ਸਿਨਾਗੋਗ ਨਹੀਂ ਬਣਾਉਂਦੇ ਆਪਣੀ ਇਬਾਦਤ ਦੇ ਥਾਂ, ਉਹਦੇ ਨਾਲ ਸਭ ਤੋਂ ਪਹਿਲਾਂ ਅਸੀਂ ਡੇ ਕੇਅਰ ਬਣਾਉਂਦੇ। ਅਸੀਂ ਸਮਝਦੇ ਹਾਂ ਵੀ ਜਿਹੜਾ ਬੱਚੇ ਨੂੰ ਛੱਡਣ ਆਏਗਾ, ਮਾਪਿਓ ਵੀ ਸਿਨਾਗੋਗ ਆਏਗਾ, ਬੱਚਾ ਵੀ ਉਸ ਸਰਾਊਂਡਿੰਗ ਜਾਏਗਾ, ਫਿਰ ਸਕੂਲਾਂ ਦੀ ਗੱਲ ਹੈ, ਕਾਲਜਸ ਯੂਨੀਵਰਸਿਟੀਜ਼ ਦੀ ਗੱਲ ਹੈ। ਸੋ ਮੈਂ ਸਮਝਦਾ ਵੀ ਉਹਨਾਂ ਨੇ ਠੀਕ ਕਿਹਾ। ਹਾਲਾਂਕਿ 90ਵਿਆਂ ਨੇ ਸਿਰਫ ਗਿੱਪੀ ਗਰੇਵਾਲ ਜਾਂ ਹਨੀ ਸਿੰਘ ਨਹੀਂ ਦਿੱਤੇ, ਹੋਰ ਵੀ ਨਿਕਲੇ ਨੇ, ਪਰ ਉਹਨਾਂ ਦਾ ਭਾਵ ਕਲੀਅਰ ਹੈ ਕਿ 70ਵਿਆਂ ਦੇ ਅਖੀਰ ਜਾਂ 80ਵਿਆਂ ਵਾਲੀ ਜਨਰੇਸ਼ਨ ਨੇ ਤਾਂ ਘੱਲੂਘਾਰੇ ਦੇਖੇ, ਸਿੱਖੀ ਦੀ ਟ੍ਰੇਨਿੰਗ ਸੀ। 90ਵਿਆਂ ਤੱਕ ਪਹੁੰਚਦੇ 1993-94 ਤੱਕ ਪੰਜਾਬ 'ਚ ਉਹਨਾਂ ਨੇ ਵਡਾਂਗਾ ਕਰਕੇ ਇੱਕ ਪੂਰੀ ਨਸਲ ਮੁਕਾ ਦਿੱਤੀ ਸੀ। ਫਿਰ ਉਹਨਾਂ ਨੇ ਜਿਹੜਾ ਕਲਚਰ ਦੇ ਨਾਂ ਥੱਲੇ ਜਿਹੜਾ ਲੱਚਰਪਣਾ ਪ੍ਰਮੋਟ ਕੀਤਾ ਉਹ ਇਹੀ ਹਨੀ ਸਿੰਘ, ਗਿੱਪੀ ਗਰੇਵਾਲ ਦਾ ਹੀ ਸੀ ਕਿ ਜਿਨ੍ਹਾਂ ਨੂੰ ਉਹਨਾਂ ਨੇ ਪੁਲਿਸ ਆਫੀਸਰ ਪ੍ਰੀਜ਼ਾਈਡ ਕਰਦੇ ਸੀ ਉਹਨਾਂ ਸੱਭਿਆਚਾਰ ਦੇ ਨਾਂ ਥੱਲੇ ਜਿਹੜਾ ਲੱਚਰ ਪ੍ਰੋਗਰਾਮਾਂ ਨੂੰ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਦੀ ਜਿਹੜੀ ਜੇ ਡਾਇਰ ਨੀਡ ਹੈ ਅਮਰੀਕਾ 'ਚ ਵੀ, ਜਿਵੇਂ ਮੈਨੂੰ ਪਤਾ ਹੈ ਵੀ ਸੈਨੋਜ਼ੇ ਏਰੀਆ ਦੇ ਵਿੱਚ ਜਿਹੜੇ ਹੁਣ, ਚਲੋ ਇੱਕ ਗੱਲ ਚੰਗੀ ਹੈ ਵੀ ਇੱਥੇ ਗੁਰਦੁਆਰਿਆਂ ਦੇ ਵਿੱਚ ਸੰਡੇ ਪੰਜਾਬੀ ਸਕੂਲਾਂ ਦਾ ਰੁਝਾਨ ਹੋਇਆ, ਗੁਰਮਤ ਸਕੂਲਾਂ ਦਾ ਹੋਇਆ, 200 300 ਬੱਚੇ ਉਹਨਾਂ ਸਕੂਲਾਂ ਦੇ ਵਿੱਚ ਨੇ। ਸੋ ਉਹ ਸਾਡਾ ਬੇਸ ਬਣ ਸਕਦਾ ਹੈ ਅੱਗੋਂ ਆਪਣੇ ਸਕੂਲ, ਕਾਲਜਸ, ਯੂਨੀਵਰਸਿਟੀਜ਼ ਬਣਾਉਣ ਦੇ ਲਈ। ਸੋ ਮੈਂ ਫੁੱਲੀ ਐਂਡੋਰਸ ਕਰਦਾ ਵੀਰ ਜਸਪ੍ਰੀਤ ਸਿੰਘ ਹੋਰਾਂ ਦੇ ਸਟੈਂਡ ਨੂੰ ਕਿ ਜਿੱਥੇ ਸਾਡੀ ਕਨਸੈਂਟਰੇਟਡ ਪਾਪੂਲੇਸ਼ਨਸ ਨੇ ਉੱਥੇ ਸਾਨੂੰ ਆਪਣੇ ਸਕੂਲ ਪਹਿਲਾਂ ਐਸਟੈਬਲਿਸ਼ ਕਰਨ ਦੀ ਲੋੜ ਹੈ, ਡੇ ਕੇਅਰ ਸੈਂਟਰ ਵੀ ਗੁਰਦੁਆਰਿਆਂ ਦੇ ਨਾਲ ਹੋਣ, ਔਰ ਯੂਨੀਵਰਸਿਟੀਜ਼ ਜਿਹੜੀਆਂ ਨੇ, ਯੂਨੀਵਰਸਿਟੀ ਚੇਅਰਸ ਵਾਲਾ ਤਾਂ ਜਿਹੜਾ ਉਹ ਐਕਸਪੈਰੀਮੈਂਟ ਠੀਕ ਨਹੀਂ ਰਿਹਾ। ਉਹਦੇ ਤਾਂ ਉਹੀ ਮੈਕਲੋਇਡ ਤੇ ਪਿਸ਼ੌਰੇ ਤੇ ਗੁਰਿੰਦਰ ਮਾਨ ਤੇ ਹਰਜੋਤ ਓਬਰਾਏ ਆ ਕੇ ਬਹਿ ਗਏ। ਪਰ ਸਾਨੂੰ ਐਕਸਕਲੂਸਿਵਲੀ ਆਪਣੀ ਸਿੱਖ ਯੂਨੀਵਰਸਿਟੀ
ਬਾਹਰਲੇ ਮੁਲਕਾਂ 'ਚ, ਪੰਜਾਬ ਜਾਂ ਦੂਜੇ ਵਾਲਿਆਂ ਦਾ ਤਾਂ ਹਾਲ ਦੇਖ ਹੀ ਲਿਆ ਵੀ ਸਿੱਖ ਯੂਨੀਵਰਸਿਟੀਆਂ ਦਾ ਕੀ ਹਾਲ ਹੈ ਜੀ, ਉਹ ਬਣਾਉਣ ਦੀ ਲੋੜ ਹੈ। ਔਰ ਉਹਨਾਂ ਦਾ ਬਹੁਤ ਕ੍ਰੀਏਟਿਵ ਸੁਝਾਅ ਹੈ ਜੀ, ਔਰ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ। ਜੀ ਡਾਕਟਰ ਸਾਹਿਬ, ਅਸੀਂ ਅਗਲੀ ਮੇਲ ਆਪਣੇ ਬ੍ਰੇਕ ਤੋਂ ਬਾਅਦ ਪੜਾਂਗੇ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ।